ਆਂਦਾ ਕਿਸੇ ਦੁਖੀਏ ਦੀ ਸੁਣ ਫਰਿਆਦ ਲਈਏ ਤੇ ਦੁੱਖਾਂ ਨਾਲ ਭਰਿਆ ਜਿਹਦਾ ਦਮ ਹੋਵੇ ਤੇ ਕੋਲੋਂ ਲੰਘ ਕੇ ਉਸ ਨੂੰ ਸਾੜੀਏ ਨਾ ਜਿਹੜਾ ਅੱਗੇ ਹੀ ਰੋਂਦਾ ਛਮ ਛਮ ਹੋਵੇ ਤੇ ਕੋਲ ਬੁਲਾ ਕੇ ਸੁਣ ਗੱਲ ਲਈਏ ਮਤੇ ਕਿਸੇ ਗੱਲ ਦਾ ਉਸ ਨੂੰ ਗਮ ਹੋਵੇ ਘੁੰਮਣ ਸਾਹਿਬ ਧੱਕਾ ਦਈਏ ਨਾ ਕਦੇ ਵੀ ਸਜਣਾ ਨੂੰ ਮਤੇ ਜਿਉਂਦਿਆਂ ਫੇਰ ਵੀ ਕੰਮ ਹੋਵੇ। ਵਾਹ 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 ਕੀ ਕਹਿਣਾ ਜੀ, ਕੀ ਲਫ਼ਜ਼ਾਂ ਦਾ ਚੁਣਾਵ ਕੀਤਾ। ਭਾਈ ਕਾ ਸਾਨੂੰ ਪਾਣੀ ਦਾ ਗਲਾਸ ਦਿਓ। ਕੀ ਹੋ ਗਿਆ ਨਹੀਂ ਠੰਡੇ ਹੋ ਜਾਣਗੇ ਪਾਣੀ ਪੀਤਾ। ਮੈਂ ਇੱਕ ਜਗ੍ਹਾ ਗਿਆ ਨਾ ਖਾਣਾ ਖਾਂਦਿਆਂ ਨਾ ਤੇ ਉਹ ਵਾਕਈ ਬੜਾ ਅੱਛਾ ਸਾਲਨ ਬਣਿਆ ਤੇ ਮੈਂ ਐਂਡ ਦੇ ਉੱਤੇ ਨਾ ਮੈਂ ਵੀ ਮਾਸ਼ਾਅੱਲਾ ਕੀ ਬਾਤ ਹੈ, ਬਹੁਤ ਪਿਆਰਾ ਸਾਲਨ ਬਣਿਆ। ਉਹ ਜੀ ਕੋ ਭਾਈ ਮੋਸਨਾ ਹੁੰਦਾ ਬੈਠਾ ਹੀ ਸਿਆਣਾ ਆਉਂਦਾ ਉਹਨੂੰ ਸਾਲਨ ਹੋਰ ਪਾ ਕੇ ਉਹਨਾਂ ਜੇਰ ਪਾਣੀ ਲਈ ਨਹੀਂ ਸੁਣਾਇਆ ਉਹ ਜੀ ਮਤਲਬ ਮਤੇ ਕਰੋਂਦਾ ਛਮ ਮੈਂ ਸਦਕੇ ਕਿਆ ਚਲਾ ਸੇ ਆਂਦਾ ਕਿ ਰੱਬ ਤਰੋੜੇ ਨਾ ਜੋੜੀ ਵੀਰਾਂ ਦੀ ਹਾਏ ਹਾਏ ਤੇ ਮਈਤ ਵੀਰ ਦੀ ਰੱਬ ਚਵਾਏ ਨਹੀਂ ਤੇ ਪੁੱਤਰ ਹੁੰਦੇ ਨੇ ਜਿਹੜੇ ਮਾਮੇ ਫੁੱਫੀਆਂ ਦੇ ਇਹ ਕਦੇ ਵੀ ਟਾਈਮ ਸਿਰ ਆਏ ਨੇ। ਹਾਏ 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 ਵਾਹ ਵਾਹ ਤੇ ਸਿਰ ਦੇਣ ਦਾ ਜਦਨ ਵੀ ਟਾਈਮ ਆਇਆ ਪੁੱਤਰ ਚਾਚੇ ਦੇ ਜ਼ਾਗਮ ਘਬਰਾਏ ਨਹੀਂ। ਹਾਏ ਹਾਏ ਤੇ ਕੱਢ ਜਦਨ ਵੀ ਕੱਜੀਏ ਤੁਹਮ ਵੀ ਕੱਜੀਏ ਇਹ ਬਾਰੇ ਨਾਨਕਿਆਂ ਕਦੇ ਚਾਏ ਨਹੀਂ। ਵਾਹ 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 ਜੀ ਵਾਹ ਵਾਹ ਵਾਹ। ਬੰਦਾ ਕੋਈ ਪਿੰਡ ਥਾਂ ਦਾ ਸੀ ਤੇ ਉਹਦਾ ਪੁੱਤਰ ਟੁਰ ਗਿਆ ਸ਼ਹਿਰ ਅੱਛਾ ਤੇ ਡਿਊਟੀ ਕਰਦਾ ਸੀ ਉੱਥੇ ਆ ਨਾ ਕੀ ਉਹਦਾ ਲਿਫਟ ਆਪਰੇਟਰ ਕੀ ਇਹਨੂੰ ਆਦਨ ਹੋਇਆ ਸੀ ਨਾ ਕਰਦਾ ਇਸ ਤਰ੍ਹਾਂ ਹੀ ਵੀ ਥੱਲੇ ਜੀਆਂ ਨੂੰ ਤਾਂ ਲੈ ਜਾਣਾ ਬੈਠਾ ਹੁੰਦਾ ਸੀ ਤੇ ਉਤੋਂ ਜੀਆਂ ਨੂੰ ਥੱਲੇ ਲੈ ਆਉਣਾ ਕਰਨਾ। ਇਹ ਇੱਕ ਦਿਨ ਇਹਨੇ ਸੋਚਿਆ ਇਹਨੇ ਆਖਿਆ ਮੈਂ ਵੀ ਸ਼ਹਿਰ ਜਾਵਾਂ ਤੇ ਵੇਖਾਂ ਵੀ ਮੇਰਾ ਪੁੱਤਰ ਉੱਥੇ ਸ਼ਹਿਰ ਕੀ ਡਿਊਟੀ ਕਰਦਾ। ਇਹ ਜਿਹੜੇ ਵੇਲੇ ਸ਼ਹਿਰ ਗਿਆ ਨਾ ਤੇ ਇਹਨੇ ਵੇਖਿਆ ਕਿ ਇਹਦਾ ਪੁੱਤਰ ਨਾ ਉਹ ਲਿਫਟ ਦੇ ਵਿੱਚ ਨਾ ਵਡੇਰੀਆਂ ਮਾਈਆਂ ਨੂੰ ਵਾਕ ਨਾ ਤੇ ਉਤਾਂ ਲੈ ਕੇ ਗਿਆ। ਅੱਛਾ ਉਤਲੀ ਮੰਦਰ ਕਿਤੇ ਉਦੋਂ ਹੀ ਥੱਲੇ ਆਇਆ ਤੇ ਲੜਕੀਆਂ ਸਮਾਨ ਮਤਲਬ ਉਹਦੇ ਥੱਲੇ ਲੈ ਆਇਆ। ਉਹ ਪੁੱਤਰਾਂ ਦਾ ਉਹ ਬਾਬਾ ਆਂਦਾ ਆਪਣੇ ਪੁੱਤਰ ਨੂੰ ਆਂਦਾ ਪੁੱਤਰ ਇੱਕ ਵਾਰੀ ਇੱਥੇ ਮਾਂ ਨੂੰ ਵੀ ਫੇਰਾ ਲਵਾ ਵਡੇਰੀਆਂ ਲੈ ਕੇ ਗਿਆ ਉਹ ਸਮਾਨ ਕਰਕੇ ਲੈ ਆਂਦਾ ਇੱਕ ਵਾਰੀ ਮਾਂ ਨੇ ਅੰਦਰ ਫੇਰਾ ਅਸਲ 'ਚ ਮੈਂ ਅੱਗੇ ਗੱਲ ਪਿਆ ਸੁਣਾਉਂਦਾ ਸਾਂ ਕਿ ਜਿਵੇਂ ਇੱਕ ਯਾਦਗਿਰੀ ਰਹਿ ਜਾਂਦੀ ਹੈ ਨਾ ਕੋਈ ਚੰਗੀ ਯਾਦ ਛੱਡੇਗਾ ਤੇ ਵੀ ਉਹ ਯਾਦ ਰਹੇਗਾ ਕੋਈ ਬੁਰਾ ਆਪਣਾ ਟਾਈਮ ਗੁਜ਼ਾਰੇਗਾ ਤੇ ਵੀ ਯਾਦ ਰਹੇਗਾ। ਜਿਸ ਤਰ੍ਹਾਂ ਕਿ ਮੈਂ ਅੱਗੇ ਗੱਲ ਕੀਤੀ ਹੈ ਕਿ ਮੈਂ ਉਹਨਾਂ ਬੰਦਿਆਂ ਦੀ ਬੜੀ ਕਦਰ ਕਰਨਾ ਬੜਾ ਇਹਤਰਾਮ ਕਰਨਾ ਜਿਹੜੇ ਬੰਦੇ ਕਿਸੇ ਦੇ ਹਾਸੇ ਦੀ ਵਜ੍ਹਾ ਬਣਦੇ ਜਿਨ੍ਹਾਂ ਬੰਦਿਆਂ ਦੀ ਵਜ੍ਹਾ ਤੋਂ ਕੋਈ ਮੁਸਕਰਾਏ ਉਹ ਬੰਦੇ ਬੜੇ ਖੁਸ਼ਕਿਸਮਤ ਹੁੰਦੇ ਨੇ। ਫਾਰ ਐਗਜ਼ਾਮਪਲ ਅੱਗੇ ਵੀ ਬਾਤ ਕੀਤੀ ਕਿ ਅੱਜ ਕੱਲ੍ਹ ਤੇ ਸਟੇਜ ਜਿਹੜਾ ਉਹ ਗੰਦਾ ਹੋ ਗਿਆ ਸਾਫ਼ ਨਹੀਂ ਰਿਹਾ। ਜਦੋਂ ਅਮਾਨੁੱਲਾ ਸਟੇਜ ਦੇ ਉੱਤੇ ਸਨ ਜਦੋਂ ਸੇਲ ਅਹਿਮਦ ਸਟੇਜ ਦੇ ਉੱਤੇ ਸਨ ਬੱਬੂ ਬਰਾੜ ਸਟੇਜ 'ਤੇ ਸੀ ਮਸਤਾਨਾ ਸਟੇਜ ਦੇ ਉੱਤੇ ਸੀ ਸ਼ੌਕੀ ਖਾਨ ਸਟੇਜ 'ਤੇ ਸੀ ਉਦੋਂ ਸਟੇਜ ਬੜਾ ਸਾਫ਼ ਸੀ ਔਰ ਲੋਕੀ ਫੈਮਲੀਆਂ ਦੇ ਵਿੱਚ ਬਹਿ ਕੇ ਆਪਣੇ ਘਰ ਦਿਆਂ ਜੀਆਂ ਦੇ ਵਿੱਚ ਬਹਿ ਕੇ ਡਰਾਮਾ ਵੇਖਦੇ ਸੁਣਦੇ ਸਨ ਔਰ ਖੁਸ਼ ਹੁੰਦੇ ਸਨ ਇੰਜੋਏ ਕਰਦੇ ਸਨ। ਸੋ ਇਸ ਵਾਸਤੇ ਸਾਡਾ ਪ੍ਰੋਗਰਾਮ ਇਤਫਾਕਨ ਅੱਜ ਹੋਇਆ ਤੇ ਸਾਡੇ ਅਕਸਰ ਪ੍ਰੋਗਰਾਮ ਜਿਹੜੇ ਹੁੰਦੇ ਨੇ ਉਹਨਾਂ ਦੇ ਵਿੱਚ ਕੋਈ ਐਸੀ ਗੱਲ ਨਹੀਂ ਹੁੰਦੀ ਐਸੀ ਗੁਫ਼ਤਗੂ ਨਹੀਂ ਹੁੰਦੀ ਕਿ ਲੋਕੀ ਜੀਆਂ 'ਚ ਬਹਿ ਕੇ ਨਾ ਸੁਣ ਸਕਦੇ ਹੋ। ਹੁਣ ਇਹ ਸਾਡੇ ਕੋਲ ਚਿਹਰੇ ਨੇ ਤੁਸੀਂ ਤਸ਼ਰੀਫ ਲੈ ਕੇ ਆਏ ਹੋ ਭਾਈ ਮੋਹਸਨ ਨੇ ਸਾਰੇ ਜੁਮਲਾ ਅਹਿਬਾਬ ਜਿੱਥੋਂ ਇਹ ਜ਼ਾਹਰੇ ਲੋਕਾਂ ਦੇਖਣਾ ਨੇ ਕੋਈ ਐਸੀ ਬਾਤ ਜਿਹੜੀ ਕਿ ਯਾਦਗਿਰੀ ਰਹਿ ਜਾਵੇ ਔਰ ਵੇਖਣ ਵਾਲਿਆਂ ਨੂੰ ਪਸੰਦ ਆਵੇ ਔਰ ਤੁਹਾਨੂੰ ਯਾਦ ਕਰਨ ਕਿ ਯਾਰ ਉਸ ਪ੍ਰੋਗਰਾਮ ਦੇ ਵਿੱਚ ਉਸ ਨਾਮ ਦਾ ਉਹ ਬੰਦਾ ਆਇਆ ਸੀ ਤੇ ਉਹਨੇ ਗੱਲ ਸੁਣਾਈ ਸੀ ਬਈ ਕੀ ਬਾਤ ਹੈ ਗੱਲ ਯਾਦ ਰਹਿ ਜਾਂਦੀ ਹੈ ਬੰਦੇ ਨੂੰ। ਇਸ ਵਾਸਤੇ ਜਿਹੜੀ ਤੁਹਾਡੇ ਕੋਲ ਗੱਲ ਹੋਵੇ ਜਿਹੜੀ ਬਾਤ ਹੋਵੇ ਉਹ ਆਪਣਾ ਤੁਸੀਂ ਕੋਈ ਲਤੀਫਾ ਹੈ ਕੋਈ ਸ਼ੇਰ ਹੈ ਕੋਈ ਸ਼ੁਗਰ ਵਾਲੀ ਗੱਲ ਹੈ ਕੋਈ ਵੀ ਸਾਡੇ ਨਾ ਪਿੰਡ ਘੁੰਮਣ ਸਾਹਿਬ ਬਾਬਾ ਸੀ ਯਾਰ ਗੱਲ ਤੋਂ ਪਹਿਲਾਂ ਨਹੀਂ ਐਡ ਦੱਸੀ ਇਹ ਹੋਈ ਕਿ ਕਿਉਂ ਜੀ ਅੱਛਾ ਗੱਲ ਤੋਂ ਪਹਿਲਾਂ ਸੁਣਨ ਦਾ ਫਾਇਦਾ ਨਹੀਂ ਜੀ ਸਵਾਦ ਹੀ ਗੁੰਮ ਜਾਣਾ। ਅੱਛਾ ਉਹ ਜਨਾਬ ਨਮਾਜ਼ ਪੜ੍ਹਨ ਟੁਰ ਗਿਆ ਮਸਜਿਦ ਨਮਾਜ਼ ਨਹੀਂ ਦੀ ਨਾ ਤੇ ਮੱਖੀ ਜਨਾਬ ਹਾਂ ਕੇ ਬਹਿ ਗਿਆ ਹੱਥ ਬੰਨਣ ਦੇ ਇੱਕ ਵਾਰੀ ਇਹਨੇ ਕੀਤਾ ਅੱਛਾ ਦੂਜੀ ਵਾਰੀ ਫੇਰ ਆਈ ਤੀਜੀ ਵਾਰੀ ਦਾ ਛੱਡ ਵੀ ਦੇ ਕਸਮ ਮਾਰ ਛੱਡ ਵੀ ਦੇ ਕਸਮ ਮਾਰ ਕੇ ਤੇਰੇ ਬਾਬਿਆਂ ਦਾ ਕੰਮ ਹੁੰਦਾ ਹੈ ਮਤਲਬ ਪੈਰ ਨਾਲ ਪੈਰ ਮਿਲਾਣਾ ਕੰਧੇ ਨਾਲ ਕੰਧੇ ਮਿਲਾਣਾ ਤੰਬੀ ਉੱਚੀ ਰੱਖਣੀ ਆਮੀਨ ਉੱਚੀ ਮਾਸ਼ਾਅੱਲਾ ਵਾਨ ਉਹ ਕੋਈ ਨਾ ਸੁੰਨੀ ਤੇ ਭਾਬੀ ਇਕੱਠੇ ਖਲੋਗੇ
ਇੱਕ ਪਾਸੇ ਸੁੰਨੀ ਖਲੋਤਾ ਤੇ ਇੱਕ ਪਾਸੇ ਵਾਬੀ ਖਲੋਤਾ ਤੇ ਉਹ ਵਾਬੀ ਨਾ ਸੁੰਨੀ ਦੇ ਨਾਲ ਪਿਆਰ ਨਾਲ ਤੇ ਸੁੰਨੀ ਪਰਾਂ ਨੂੰ ਖਿਸਕਦਾ ਇਹ ਉਹਦੇ ਪੈਰ ਨਾਲ ਪੈਰ ਮਿਲਾਏ ਤੇ ਉਹ ਖਿਸਕਦਾ ਤੇ ਪਹਿਲਾਂ ਨਾ ਇਹ ਦੀਵਾਰਾਂ ਨਾ ਮਸਜਿਦਾਂ ਦੀਆਂ ਨਿੱਕੀਆਂ ਨਿੱਕੀਆਂ ਹੁੰਦੀਆਂ ਇਹ ਵਾਬੀ ਉਹਦੇ ਨਾਲ ਪੈਰ ਮਿਲਾਏ ਤੇ ਸੁੰਨੀ ਪਰਾਂ ਨੂੰ ਹੋ ਜੇ ਥੋੜਾ ਜਿਹਾ, ਇਹ ਫੇਰ ਪੈਰ ਮਿਲਾਏ ਤੇ ਉਹ ਫੇਰ ਪਰਾਂ ਹੋ ਜੇ, ਇਹ ਫੇਰ ਪੈਰ ਮਿਲਾਏ ਤੇ ਉਹਨੇ ਤੈਨੂੰ ਬਾਹਰ ਨਾ ਕੰਧ ਦੇ ਨੇੜੇ ਅੱਪੜ ਗਈ, ਉਹ ਸੁੰਨੀ ਛਾਲ ਮਾਰ ਕੇ ਤੇ ਪਰਾਂ ਆਂਦਾ ਆ ਬਾਹਰ ਪਿਓ ਲੱਭੋ ਉਹਨਾਂ ਬੰਦਿਆਂ ਨੂੰ ਜਿਹੜੇ ਤੁਹਾਡਾ ਅਹਿਸਾਸ ਕਰਦੇ ਨੇ, ਜਿਨ੍ਹਾਂ ਤੁਹਾਨੂੰ ਇਸਤੇਮਾਲ ਕਰਨਾ ਉਹ ਤੇ ਆਪ ਹੀ ਤੁਹਾਨੂੰ ਲੱਭ ਲੈਣਗੇ। ਨਹੀਂ ਸਮਝਣਾ ਮੈਂ ਕਿਹੜਾ ਪੁਆਇੰਟ ਬੋਲ ਛੱਡਿਆ? ਜਿਨ੍ਹਾਂ ਤੁਹਾਨੂੰ ਇਸਤੇਮਾਲ ਕਰਨਾ ਹੈ ਨਾ ਉਹ ਖੁਦ ਤੁਹਾਨੂੰ ਲੱਭ ਲੈਣਗੇ। ਤੁਸੀਂ ਉਹਨਾਂ ਨੂੰ ਲੱਭੋ ਜਿਹੜੇ ਤੁਹਾਡਾ ਇਹਿਤਰਾਮ ਇੱਜ਼ਤ ਅਹਿਸਾਸ ਕਰਦੇ ਨੇ। ਔਰ ਬਗੈਰ ਇੱਜ਼ਤ ਦੇ, ਬਗੈਰ ਇਹਤਰਾਮ ਦੇ, ਬਗੈਰ ਕਦਰ ਦੇ ਪਿਆਰ ਦਾ ਕੋਈ ਮਾਨੀ ਨਹੀਂ, ਕੋਈ ਵਕਤ ਨਹੀਂ। ਜਿਹੜੇ ਪਿਆਰ ਦੇ ਵਿੱਚ ਇਹਤਰਾਮ ਨਹੀਂ, ਇੱਜ਼ਤ ਨਹੀਂ, ਕਦਰ ਨਹੀਂ, ਅਹਿਸਾਸ ਨਹੀਂ, ਉਹ ਪਿਆਰ ਸ਼ਰ ਕੱਖ ਨਹੀਂ, ਟਾਈਮ ਪਾਸ ਟਾਈਮ ਟਪਾਊਗਾ। ਠੀਕ ਹੈ ਜੀ। ਵੇਖੋ ਗੱਲ ਇਹ ਵੇ ਕਿ ਅਗਰ ਅਸੀਂ ਅੱਜ ਬੈਠੇ ਹਾਂ, ਇਤਫਾਕਨ ਸਾਡਾ ਇੱਕ ਪ੍ਰੋਗਰਾਮ ਜਿਹਾ ਬਣਿਆ, ਇਹਦੇ ਵਿੱਚੋਂ ਅਗਰ ਸਾਨੂੰ ਕੋਈ ਸਿੱਖਣ ਨੂੰ ਨਾ ਮਿਲੇ ਤੇ ਫਿਰ ਉਹ ਫਜ਼ੂਲ ਹੀ ਹੈ। ਤੁਹਾਡੇ ਕੋਲ ਤਾਂ ਮੈਨੂੰ ਬੜਾ ਕੁਝ ਸਿੱਖਣ ਨੂੰ ਲੱਗਾ। ਕੈਮਰਾ ਬੰਦ ਕੋਸ਼ਿਸ਼ ਕੀਤਿਆਂ ਮੁੱਕ ਜਾਂਦੀ ਕਾਲੀ ਕੋਜੀ ਭੁੱਖ, ਹੋਵੇ ਹੌਸਲਾ ਚੁੱਕ ਪਾੜ ਲਈਏ, ਬਿਨਾਂ ਹੌਸਲੇ ਚੁੱਕਣਾ ਖੰਭ। ਕੋਸ਼ਿਸ਼ ਕੀਤਿਆਂ ਮੁੱਕ ਜਾਂਦੀ ਏ ਕਾਲੀ ਕੋਜੀ ਭੁੱਖ, ਕੌਣ ਕਿਸੇ ਨੂੰ ਘੁੰਮਣ ਦਿੰਦਾ ਈ ਰੋਜ਼ ਉਧਾਰੇ ਸੁੱਖ। ਇਸ ਤੋਂ ਵੱਡਾ ਧਰਤੀ ਉੱਤੇ ਹੋਰ ਕੀ ਹੋਵੇ ਦੁੱਖ, ਰੁੱਖ ਬਣਾਵਣ ਤੀਲੀਆਂ ਪਰ ਤੀਲੀ ਸਾੜੇ। ਇਸ ਤੋਂ ਵੱਡਾ ਧਰਤੀ ਉੱਤੇ ਹੋਰ ਕੀ ਹੋਵੇ ਦੁੱਖ, ਯਾਰਾ ਰੁੱਖ ਬਣਾਵਣ ਤੀਲੀਆਂ ਪਰ ਤੀਲੀ ਸਾੜੇ ਰੁੱਖ। ਤੇ ਦਰਅਸਲ ਨਾ ਜਿਹੜੇ ਸ਼ੇਰ ਹੁੰਦੇ ਨੇ ਸਮਝਣ ਵਾਲਿਆਂ ਵਾਸਤੇ ਇਸ਼ਾਰਾ ਹੀ ਕਾਫੀ ਹੁੰਦਾ, ਤੇ ਜਿਹਨੂੰ ਨਾ ਸਮਝ ਆਵੇ ਉਹਨੂੰ ਬੇਸ਼ੱਕ ਬੋਲ ਕੇ ਵੀ ਆਖੀ ਤੈਨੂੰ ਸਮਝ ਨਹੀਂ ਆਉਂਦੀ। ਇੱਕ ਦਿਨ ਮੈਂ ਯੂਨਾਨ ਬੈਠਾ, ਕ੍ਰੀਤੀ ਜਜ਼ੀਰੇ ਦੇ ਪਿੰਡ ਮਕਰਿਆਲੋ ਦੇ ਵਿੱਚ, ਸਮੁੰਦਰ ਤੇ ਜਾ ਬੈਠਾ ਹਾਂ, ਤੇ ਜਦੋਂ ਚਾਨਣੀ 14ਵੀਂ ਰਾਤ ਹੁੰਦੀ ਹੈ ਨਾ, 12ਵੀਂ 13ਵੀਂ 14ਵੀਂ ਭਲੀ ਸਾਹਿਬ, ਤੇ ਚੰਨ ਅਸਮਾਨ ਤੇ ਪੂਰਾ ਮਤਲਬ ਜੋਬਨ ਚ ਹੁੰਦਾ ਹੈ, ਤੇ ਸਮੁੰਦਰ ਜਿਹੜਾ ਉਹ ਮਸਤ ਨਹੀਂ ਰਹਿ ਸਕਦਾ, ਸਮੁੰਦਰ ਵੀ ਜੋਬਨ ਚ ਆ ਜਾਂਦਾ। ਇਹ ਨੋਟ ਕਰਿਓ ਜੀ ਗੱਲ, ਜਿਹੜੇ ਬੰਦੇ ਬਾਹਰ ਨੇ ਜਾਂ ਸਮੁੰਦਰ ਦੇ ਕੋਲ ਨੇ ਉਹ ਜਾਣਦੇ ਨੇ। ਉਹ ਚੰਨ ਦੀਆਂ ਇਹ ਰਾਤਾਂ ਹੋਣ ਤੇ ਸਮੁੰਦਰ ਜਿਹੜਾ ਨਾ ਉਹ ਫਿਰ ਪੂਰੀ ਲਹਿਰ ਚ ਹੁੰਦਾ, ਨਹੀਂ ਤੇ ਮਸਤ ਨਹੀਂ ਰਹਿ ਸਕਦਾ। ਮੈਂ ਬੈਠਾ ਵਾਂ, ਸਮੁੰਦਰ ਪੂਰੀ ਲਹਿਰ ਦੇ ਵਿੱਚ ਆਇਆ ਹੋਵੇ, ਚੰਨ ਦੀਆਂ ਰਾਤਾਂ। ਅਚਾਨਕ ਲਫ਼ਜ਼ ਉਤਰਦੇ ਗਏ, ਸ਼ੇਰ ਬਣਦਾ ਗਿਆ। ਸੀਰੀਅਸਲੀ ਇੰਜ ਮਤਲਬ ਬਹੁਤ ਜ਼ਿਆਦਾ ਖੇਚਲ ਨਹੀਂ ਕਰਨੀ ਪਈ, ਮਿਸਰੇ ਮਤਲਬ ਰਲਾਣੇ ਨਹੀਂ ਪਏ, ਰਦੀਫ ਕਾਫੀ, ਆਟੋਮੈਟਿਕਲੀ ਲਫ਼ਜ਼ ਉਤਰਦੇ ਗਏ, ਸ਼ੇਰ ਬਣਦਾ ਗਿਆ। ਮੈਂ ਚੰਨ ਨੂੰ ਵੇਖ ਕੇ ਤੇ ਮੈਂ ਜਦੋਂ ਚੜਿਆ ਚੰਨ ਕੋਈ ਵੇਖੇ ਨਾ, ਕੱਲਾ ਚੰਨ ਤੇ ਤਾਰਾ ਕੀ ਕਰ ਸੀ। ਸੌਂਗੇ ਸਾਰੇ, ਸਾਰੇ ਸੌਂਗੇ। ਕੀ ਗੱਲ, ਉਹ ਆਵਾਜ਼ ਤੇ ਕਰ, ਅੱਲਾ ਆਵਾਜ਼ ਤੇ ਕਰ। ਜਦੋਂ ਚੜਿਆ ਚੰਨ ਕੋਈ ਵੇਖੇ ਹੀ ਨਾ, ਕੱਲਾ ਚੰਨ ਤੇ ਤਾਰਾ ਕੀ ਕਰ ਸੀ। ਉਹ ਜਦੋਂ ਬੋਲਿਆ ਗੱਲ ਕੋਈ ਸਮਝੇ ਨਾ, ਉੱਥੇ ਅੱਖ ਦਾ ਇਸ਼ਾਰਾ ਕੀ ਕਰ। ਜਦੋਂ ਬੋਲਿਆ ਗੱਲ ਕੋਈ ਸਮਝੇ ਨਾ, ਉੱਥੇ ਅੱਖ ਦਾ ਇਸ਼ਾਰਾ ਕੀ ਕਰ ਸੀ। ਜਦੋਂ ਅੰਦਰੋਂ ਮਸਤੀ ਮੁੱਕ ਗਈ ਏ, ਬਾਹਰੋਂ ਗੁੱਲ ਗਬਾਰਾ ਕੀ ਕਰ ਸੀ। ਇੱਥੇ ਕਸਾਰੇ ਹੀ ਕਾਮਲ ਮੋਮਨ ਨੇ ਕੱਲਾ ਵੈਸ ਵਿਚਾਰਾ। ਇਹ ਸ਼ੇਰ ਸਨ 2016 ਦੇ ਵਿੱਚ ਮੈਂ ਇੰਜ ਲਫ਼ਜ਼ ਇੰਜ ਉਤਰੇ, ਬਣਾਏ ਨਹੀਂ, ਬੰਦੇ ਬਣਾਈ ਆਏ ਨੇ। ਮੈਂ ਜਦੋਂ ਚੜਿਆ ਚੰਨ ਕੋਈ ਵੇਖੇ ਨਾ, ਕੱਲਾ ਚੰਨ ਤੇ ਤਾਰਾ ਕੀ ਕਰ ਸੀ। ਜਦੋਂ ਬੋਲਿਆ ਗੱਲ ਕੋਈ ਸਮਝੇ ਨਾ, ਉੱਥੇ ਅੱਖ ਦਾ ਇਸ਼ਾਰਾ ਕੀ ਕਰ ਸੀ। ਜਦੋਂ ਅੰਦਰੋਂ ਮਸਤੀ ਮੁੱਕ ਗਈ ਏ, ਬਾਹਰੋਂ ਗੁੱਲ ਗਬਾਰਾ ਕੀ ਕਰ ਸੀ। ਇੱਥੇ ਸਾਰੇ ਕਾਮਲ ਮੋਮਨ ਨੇ ਕੱਲਾ ਵੈਸ ਵਿਚਾਰਾ ਕੀ ਕਰ ਸੀ। ਤੇ ਦਰਅਸਲ ਲਫ਼ਜ਼ ਹੁੰਦੇ ਨੇ, ਸਮਟਾਈਮ
ਬੰਦੇ ਨੂੰ ਕਿਸੇ ਕੰਮ ਵਾਸਤੇ ਬੜੀ ਖੇਚਲ ਨਹੀਂ ਕਰਨੀ ਪੈਂਦੀ, ਬੜੀ ਮਿਹਨਤ ਨਹੀਂ ਕਰਨੀ ਪੈਂਦੀ। ਕਈ ਸੌਂਦੇ ਨੇ ਤੇ ਸੱਜਣਾ ਮਿਲਦੇ ਨੇ, ਕਈ ਥਲਾਂ 'ਚ ਜਾ ਮਰਦੇ ਨੇ, ਦੀਦਾਰ ਨਹੀਂ ਹੁੰਦਾ। ਇਹ ਨਸੀਬ ਆਪਣੇ ਆਪਣੇ ਦੀ ਬਾਤ, ਆਪਣੀ ਆਪਣੀ ਲੱਗ ਹੁੰਦੀ ਹੈ। शेर दुखी है लेकिन शेर बड़ी चीज है। ਉਹ ਦੁੱਖ ਹੀ ਮੈਂ ਸੁਣਿਆ ਮੈਂ ਦੇਖ ਕੇ ਹੀ ਬੜਾ ਦੁੱਖ ਮੈਂ ਦਿਲ ਦੀ ਗੱਲ ਕਰਦਾ ਨਾ ਜਿੱਦਾਂ ਮੈਂ ਅੱਗੇ ਹੀ ਬੜਾ ਦੁਖੀ ਆ, ਮੈਨੂੰ ਦੁਖੀ ਹੋਈ ਸੁਣਾਓ। ਲਿਖਿਆ ਚੜ ਸਮਾਨੀ ਵੇਖ ਘਰ ਕੱਢ ਲੱਗੀ ਅੱਗ। ਚੜ ਸਮਾਨੀ ਵੇਖ ਘਰ ਕੱਢ ਲੱਗੀ ਅੱਗ, ਕੱਲਾ ਤੂੰ ਨਹੀਂ ਦੁਖੀ, ਦੁਖੀ ਇੱਥੇ ਸਾਰਾ ਜੱਗ। ਇਹ ਤੇ ਮੈਨੂੰ ਉਹ ਗਾਤਾ ਹੀ ਮਾਰਿਆ ਉਸੇ ਮੈਂ ਬੰਦਾ ਦੂਰੋਂ ਆਣਿਆ ਕਿ ਚੜ ਫਰੀਦਾ ਕੋਠੇ ਉੱਤੇ ਵੇਖ ਘਰ ਘਰ ਲੱਗੀ ਅੱਗ, ਤੂੰ ਸਮਝੇ ਮੈਂ ਦੁਖੀ ਆ ਇੱਥੇ ਦੁਖੀ ਸਾਰਾ ਜੱਗ। ਕੀ ਬਾਤ ਹੈ, ਗੱਲ ਵਾਕਈ ਠੀਕ ਹੈ। ਮੈਂ ਅੱਗੇ ਵੀ ਗੱਲ ਕੀਤੀ ਹੈ ਅਲੀ ਭਾਈ ਵੜਾ ਸਾਹਿਬ, ਅਸੀਂ ਸਮਝਨੇ ਆ ਕਿ ਜੋ ਮੈਨੂੰ ਦਰਦ ਹੈ, ਜੋ ਮੈਨੂੰ ਤਕਲੀਫ ਹੈ, ਜੋ ਮੇਰੇ ਕੋਲ ਸਟੋਰੀ ਕਹਾਣੀ ਹੈ ਭਲੀ ਸਾਹਿਬ, ਅਸੀਂ ਸਮਝਨੇ ਕਿ ਮੈਂ ਹੀ ਦੁਖੀ ਹਾਂ। ਜਦੋਂ ਮੈਂ ਕਿਸੇ ਅੱਗੇ ਲਾਪਰ ਹੋਇਆ ਤੇ ਅਗਲਾ ਫਿਰ ਬੋਕਰ ਹੋਇਆ ਨਾ, ਤੇ ਫਿਰ ਛੱਡ ਕੇ ਉਹਨੂੰ ਆਖਿਆ ਬੰਦੇ 1 ਕਰੋੜ ਰੁਪਏ ਥੋੜੇ ਜਿਹੇ ਨਾ ਉਹਨੇ ਉਧਾਰੇ ਲਏ ਸਨ ਤੇ ਵਾਹਵਾ ਦੇਰ ਨਾ ਕੀਤਾ ਦਿੱਤੇ ਕੋਈ ਵੀ ਨਾ, ਤੇ ਮੈਂ ਟੁਰ ਗਿਆ ਉਹਦੇ ਵੱਲ ਤੇ ਮੈਂ ਜਾ ਕੇ ਨਾ ਤੇ ਮੈਂ ਮਲਕ ਸਾਹਿਬ ਨੂੰ ਨਾ, ਮੈਂ ਮਲਕ ਸਾਹਿਬ ਥੋੜੇ ਜਿਹੇ ਨਾ ਮਤਲਬ ਅਮਾਊਂਟ ਸੀ ਤੇ ਮੰਗਣੇ ਨਹੀਂ ਸਨ ਯਾਰ, ਕੋਈ ਲੋੜ ਪੈ ਗਈ ਹੈ ਤੇ ਮੈਨੂੰ ਨਾ ਵਾਪਸ ਦੇ ਦੇ। ਪੈਸੇ ਵੀ ਚੀਜ਼ ਐਸੀ ਹੈ ਕਿ ਬੰਦਾ ਦੇ ਬਹਿੰਦਾ ਤੇ ਆਪਣੇ ਦਿੱਤੇ ਪੈਸੇ ਹੀ ਜਿਹੜਾ ਨਾ ਜਦੋਂ ਬੰਦਾ ਵਾਪਸ ਮੰਗਦਾ ਤੇ ਫਿਰ ਅੱਲਾ ਵਾਸਤੇ ਕਰਕੇ ਮੰਗਦਾ ਜਾਂਦਾ ਰਹਿੰਦਾ ਨਾ। ਪੈਸਾ ਚੀਜ਼ ਹੀ ਐਸੀ ਹੈ, ਤੁਸੀਂ ਦੇ ਲਵੋ ਤੇ ਜਿਹਨੂੰ ਦਿੱਤੇ ਨੇ ਤੁਸੀਂ ਪੈਸੇ ਉਹ ਵੀ ਗਿਆ, ਤੇ ਜਾਂ ਤੁਸੀਂ ਜਿਹਦੇ ਕੋਲ ਦੇ ਨੇ ਤੇ ਉਹ ਵੀ ਗਿਆ। ਪੈਸਾ ਚੀਜ਼ ਰਾਤ ਕੋਲ ਗਿਆ, ਲਓ ਜੀ ਉਹਨੇ ਗੱਲ ਭਲੀ ਸਾਹਿਬ ਐਸੀ ਸੁਣਾਈ, ਮੈਂ ਉਹ ਲੱਗਿਆ ਰੁਪਈਆ 500 ਦੇ ਕੇ ਗਿਆ ਉਹਦੇ ਤੋਂ ਲੈਣ। ਮੈਂ ਹੈ ਤੂੰ ਆਟਾ ਲਓ ਕਰਦਾ ਇਸ ਵਾਸਤੇ ਕਰਕੇ ਅਸੀਂ ਜਿਹਨੂੰ ਛੇੜਨੇ ਆ ਨਾ, ਜਿਹਨੂੰ ਫੋਲ